अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਤੇ ਖਾਸ ਤੌਰ ਤੇ ਉਰਦੂ ਵਾਲੇ ਜਿਹੜੇ ਨੇ ਉਹਨਾਂ ਲਈ ਮਾਜ਼ਰਤ, ਐਸ ਅਹਿਮਦ ਉਰਦੂ ਤੇ ਵੀਲੌਗ ਨਹੀਂ ਆ ਰਿਹਾ 2-3 ਦਿਨਾਂ ਤੋਂ। ਉਹ ਕੋਈ ਖਾਸ ਵਜ੍ਹਾ ਨਹੀਂ, ਐਵੇਂ ਬਸ ਦਿਲ ਹੀ ਨਹੀਂ ਕਰ ਰਿਹਾ, ਮਲੰਗੀ ਜਿਹਾ ਦਿਲ ਹੋਇਆ। ਯਕੀਨ ਕਰੋ ਮੈਂ ਕਹਿੰਦਾ ਵਾ ਕਿ ਬਸ ਯਾਰ ਇਹ ਕੋਈ ਲੋਟਾ ਛੋਟਾ ਲੈ ਕੇ ਨਾ ਤੇ ਮੈਂ ਨਿਕਲ ਜਾਵਾਂ ਕਿਤੇ ਜੰਗਲਾਂ ਨੂੰ। वक्त है आखिरी सांस है आखिरी और जिंदगी की है शाम आखिरी आखिरी जिंदगी की है शाम आखिरी आखिरी। ਹਾਂ ਦਿਲ ਉਜਾਟ ਹੋਇਆ। ਇਹ ਨਹੀਂ ਕਿ ਥੱਕ ਗਿਆ ਮੈਂ ਇਸ ਲੜਾਈ ਤੋਂ, ਨਹੀਂ, ਇਹ ਲੜਾਈ ਤੋਂ ਨਹੀਂ ਥੱਕਣਾ। ਜਦੋਂ ਆਪਣਾ ਮੁਰਸ਼ਿਦ ਨਹੀਂ ਥੱਕ ਰਿਹਾ ਅਸੀਂ ਕਿੱਥੇ ਥੱਕਾਂਗੇ। ਆਵੀਆਂ ਹਾਲਾਤ ਦੇਖ ਕੇ ਕਿ ਬਈ ਇਹ ਦੇਖੋ ਕੀ ਬੇਗੈਰਤੀ ਬੇਸ਼ਰਮੀ ਹੋ ਰਹੀ ਹੈ ਯਾਰ। ਕਿਸੇ ਨੂੰ ਕੋਈ ਪਰਵਾਹ ਨਹੀਂ, ਕੋਈ ਸ਼ਰਮੋ ਹਯਾ ਨਹੀਂ ਕਿ ਕਿਸੇ ਨੂੰ। ਹਰ ਪਾਸੇ ਹੀ ਇੱਕ ਤਾਂ ਕੰਪਨੀ ਨੂੰ ਕੋਈ ਸ਼ਰਮੋ ਹਯਾ ਨਹੀਂ। ਬਈ ਦੇਖੋ ਆ ਜਾ ਕੇ ਉੱਥੇ ਆਪਣਾ ਜਿਹੜਾ ਗਜ਼ਾ ਦੇ ਵਿੱਚ ਆ ਜਿਹੜਾ ਹੁਣ ਉਹਨਾਂ ਨਾਲ ਹੀ ਫਲਸਤੀਨੀਆਂ ਨਾਲ ਹੀ ਜਾ ਕੇ ਲੜਨ ਦਾ ਇਹਨਾਂ ਨੇ ਮਨਸੂਬਾ ਬਣਾ ਲਿਆ ਟਰੰਪ ਨਾਲ ਮਿਲ ਜੁਲ ਕੇ। ਬਈ ਕਿਸੇ ਨੂੰ ਕੋਈ ਗੈਰਤ ਨਹੀਂ ਹੈ, ਕੋਈ ਇੱਕ ਵੀ ਐਸਾ ਗੈਰਤਮੰਦ ਨਹੀਂ ਗਾ ਜਿਹੜਾ ਕਿ ਉੱਠ ਖੜਾ ਹੋਵੇ ਔਰ ਕਹੇ ਕਿ ਯਾਰ ਅਸੀਂ ਯਾਰ ਨਹੀਂ ਜਾਣਾ, ਅਸੀਂ ਆ ਨਹੀਂ ਕਰਨਾ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਇਹ ਤਾਂ ਸਾਡੀ ਆਪਣੀ ਜਿਹੜੀ ਰੂਹ ਹੈ ਉਹਦੇ ਹੀ ਖਿਲਾਫ ਅਸੀਂ ਇਹ ਇਕਦਾਮ ਉਠਾ ਰਹੇ। ਐਸਾ ਕਦਮ ਤਾਂ ਕਿਸੇ ਨੇ ਵੀ ਨਹੀਂ ਚੁੱਕਿਆ ਪਹਿਲੇ। ਲੇਕਿਨ ਕੋਈ ਸ਼ਰਮੋ ਹਯਾ ਨਹੀਂ, ਕਿਸੇ ਦਾ ਕੋਈ ਅਸਤੀਫਾ ਨਹੀਂ, ਕੋਈ ਜਰਨੈਲ, ਕੋਈ ਸੈਕਟਰ ਕਮਾਂਡਰ, ਕੋਈ ਬ੍ਰਿਗੇਡੀਅਰ, ਕੋਈ ਕੁਛ ਨਹੀਂ। ਕਿਸੇ ਨੂੰ ਕੋਈ ਸ਼ਰਮੋ ਹਯਾ ਹੈ ਹੀ ਨਹੀਂ ਬਿਲਕੁਲ। ਉਹਨਾਂ ਨੂੰ ਪਤਾ ਕਿ ਉਹਨਾਂ ਦਾ ਇੱਕ ਜਿਹੜਾ ਟੋਪ 'ਤੇ ਲੱਗਾ ਬੰਦਾ ਜ਼ਹਿਨੀ ਮਰੀਜ਼ ਕਿਸਮ ਦਾ ਆਦਮੀ, ਇੱਕ ਤੇ ਉਹ ਬੰਦਾ ਕੋਈ ਚਲੋ ਠੀਕ ਹੋਵੇ ਨਾ, ਚਲੋ ਬੰਦੇ ਨੂੰ ਸਮਝ ਆਉਂਦੀ ਹੈ ਕਿ ਚਲੋ ਯਾਰ ਠੀਕ ਆ, ਕੋਈ ਗਲਤੀ ਕਰ ਦਿੱਤੀ ਹੋਣੀ, ਕੋਈ ਮਸਲਾ ਨਹੀਂ, ਅਸੀਂ ਠੀਕ ਕਰ ਲੈਂਦੇ ਹਾਂ। ਲੇਕਿਨ ਜਦ ਇੱਕ ਹੈ ਹੀ ਬੰਦਾ ਜ਼ਹਿਨੀ ਮਰੀਜ਼, ਮਤਲਬ ਉਹਦਾ ਦਿਮਾਗ ਹੀ ਨਹੀਂ ਕੰਮ ਕਰਦਾ, ਉਹ ਕਿਸੇ ਤਰ੍ਹਾਂ ਚੋਰਾਂ ਲੁਟੇਰਿਆਂ ਨਾਲ ਅੱਟੀ ਸੱਟੀ ਲਾ ਕੇ ਉੱਥੇ ਪਹੁੰਚ ਗਿਆ ਉੱਤੇ। ਹੁਣ ਉਹ ਆ ਕੇ ਪੂਰਾ ਮੁਲਕ ਖੂਹ ਸੁੱਟਣ ਡਿਆ ਔਰ ਮੁਸਲਸਲ ਸੁੱਟ ਰਿਹਾ। ਤੇ ਬਈ ਕੋਈ ਕਿਸੇ ਨੂੰ ਸ਼ਰਮੋ ਹਯਾ ਹੋਣੀ ਚਾਹੀਦੀ। ਜਾ ਕੇ ਅਦਬ ਨਾਲ ਬੜੀ ਮਿਹਰਬਾਨੀ ਨਾਲ ਜਾ ਕੇ ਕਹੇ ਸਰ ਜੀ ਬਸ ਕਰੋ, ਮਿਹਰਬਾਨੀ ਕਰੋ, ਇਹ ਜਿੱਥੇ ਤੁਸੀਂ ਉਹਨੂੰ ਪਹੁੰਚਾ ਦਿੱਤਾ ਨਾ ਜਿਸ ਖੂਹ ਦੇ ਵਿੱਚ, ਇੱਥੋਂ ਨਿਕਲਣਾ ਵੀ ਹੁਣ ਬਹੁਤ ਔਖਾ, ਤੇ ਮਿਹਰਬਾਨੀ ਕਰੋ ਹੋਰ ਜ਼ਿਆਦਾ ਖੂਹ 'ਚ ਨਾ ਸੁੱਟੋ ਸਾਨੂੰ ਤੇ ਜਾਨ ਛੱਡ ਦਿਓ ਸਾਡੀ, ਜਾਓ। ਲੇਕਿਨ ਨਹੀਂ, ਇਹ ਸਭ ਨੂੰ ਪਲਾਟ ਲੱਗੇ ਨੇ, ਕਿਸੇ ਨੂੰ ਕੁਛ ਲੱਗਿਆ। ਬਸ ਜੀ ਬੇਗੈਰਤੀ ਬੇਸ਼ਰਮੀਆਂ, ਕਿਸੇ ਨੂੰ ਕੋਈ ਸ਼ਰਮੋ ਹਯਾ ਉੱਧਰ ਹੈ ਨਹੀਂ ਗੀ ਤੇ ਨਾ ਹੀ ਕਿਸੇ ਨੂੰ ਕੋਈ ਸ਼ਰਮੋ ਹਯਾ ਤਹਿਰੀਕੇ ਇਨਸਾਫ ਦੀ ਜਿਹੜੀ ਕਿਆਦਤ ਹੈ ਇਹਨਾਂ 'ਚ ਕਿਸੇ ਨੂੰ ਹੈ। ਇਹ ਸਾਰੇ ਦੇ ਸਾਰੇ ਐਸੇ ਬੇਗੈਰਤ ਬੇਸ਼ਰਮ ਹੋਏ ਪਏ ਨੇ। ਦੇਖੋ ਖਬਰ ਆ ਰਹੀ ਹੈ ਕਿ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਅੱਖ ਦੇ ਵਿੱਚ ਜਿਹੜਾ ਉਹ ਇਨਫੈਕਸ਼ਨ ਹੋ ਗਿਆ ਔਰ ਜਨਾਬ ਉਹ ਡਾਕਟਰ ਨੇ ਦੇਖਿਆ ਉਹਨੂੰ, ਡਾਕਟਰ ਨੇ ਕਿਹਾ ਜਨਾਬ ਕਿ ਇਹਨਾਂ ਦਾ ਆਪਰੇਸ਼ਨ ਹੋਏਗਾ ਹੌਸਪੀਟਲ ਦੇ ਵਿੱਚ। ਉਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹੀਂ ਜੀ ਇੱਥੇ ਇਲਾਜ ਕਰੋ ਜੀ, ਆ ਜੇਲ੍ਹ ਦੇ ਵਿੱਚ ਹੀ ਕਰੋ ਜੀ, ਜੇਲ੍ਹ 'ਚੋਂ ਨਹੀਂ ਨਿਕਲਣਾ, ਡਿਆਲਾ ਦੇ ਵਿੱਚ। ਉਹ ਡਾਕਟਰ ਜਿਹੜਾ ਵਾ ਉਹ ਵੀ ਕੋਈ ਅੱਛਾ ਡਾਕਟਰ ਹੋਣਾ ਕਿ ਉਹਨੇ ਕਿਹਾ ਭਾਈ ਇਹ ਕੁਛ ਸਿਸਟਮ ਹੋ ਗਿਆ ਅਤੇ ਮੇਰੇ ਪੇਟੇ ਪੈ ਜਾਣਾ ਸਿਸਟਮ ਆ, ਅਤੇ ਮੈਂ ਜਿਹੜਾ ਨਾ ਇਹ ਹੌਸਪੀਟਲ 'ਚ ਹੀ ਕਰਾਂਗਾ, ਇਹਨੂੰ ਹੌਸਪੀਟਲ 'ਚ ਲੈ ਕੇ ਆਓ ਅਤੇ ਉੱਥੇ ਜਿਹੜਾ ਨਾ ਇਲਾਜ ਹੋਏਗਾ। ਹੁਣ ਆ ਸਾਨੂੰ ਖਬਰ ਦਿੱਤੀ ਆ ਅਸਦੁੱਲਾ ਗਾਲਬ ਨੇ, ਹੈ ਤਾਂ ਮੇਰਾ ਹਾਲ ਅਸਦੁੱਲਾ ਖਾਨ ਹੈ ਲੇਕਿਨ ਚਲੋ ਗਾਲਬ ਹੀ ਕਹਿ ਲਓ ਉਹਨੂੰ, ਕਦੀ ਕਦੀ ਆ ਕੇ ਖਬਰ ਦਿੰਦਾ ਇੱਦਾਂ ਦੀ। ਅਤੇ ਉਹਨੇ ਖਬਰ ਦਿੱਤੀ ਆ। ਹੁਣ ਦੋ ਚੀਜ਼ਾਂ ਹੋ ਰਹੀਆਂ। ਇੱਕ ਤਾਂ ਸਾਨੂੰ ਪਤਾ ਪਹਿਲੇ ਕਿ ਬਈ ਜਿਹੜਾ ਮੁਰਸ਼ਦ ਦੀ ਪ੍ਰੋਬਲਮ ਸੀਗਾ ਅੱਖ ਦੇ ਵਿੱਚ ਥੋੜ੍ਹਾ ਜਿਹਾ, ਲੇਕਿਨ ਉਹ ਜੈਸੇ ਅਲੀਮਾ ਖਾਨ ਸਾਹਿਬਾ ਪਹਿਲੇ ਮੁਲਾਕਾਤ ਕਰਦੀਆਂ ਸੀ ਭੈਣਾਂ, ਉਹ ਸਾਨੂੰ ਦੱਸਦੀਆਂ ਸੀ ਆ ਕੇ ਕਿ ਬਈ ਇਹ ਮੁਲਾਕਾਤ ਦੇ ਵਿੱਚ ਜਿਹੜਾ ਨਾ ਉਹ ਸਾਨੂੰ ਉਹਨਾਂ ਨੂੰ ਪਤਾ ਲੱਗਾ ਕਿ ਅੱਖ ਦੇ ਵਿੱਚ ਹੈ ਟਰਬਲ, ਉਹ ਡਾਕਟਰ ਨੇ ਦੇਖ ਰਿਹਾ, ਉਹ ਠੀਕ ਹੋ ਗਿਆ ਸੀ। ਹੁਣ ਆ ਜਿਹੜਾ ਨਿਕਲ ਕੇ ਸਾਹਮਣੇ ਆਇਆ ਅਸਦੁੱਲਾ ਗਾਲਬ, ਹੁਣ ਅਸਦੁੱਲਾ ਗਾਲਬ ਤੁਸੀਂ ਕਹਿ ਲਓ ਕਿ ਆਪਣੇ ਆਪ ਐਡੀ ਵੱਡੀ ਖਬਰ ਦੇ ਸਕਦਾ। ਔਰ ਉਹਨੇ ਦੱਸਿਆ ਵੀ ਕਿ ਇੰਨੀ ਤਰੀਕ ਨੂੰ ਡਾਕਟਰ ਦੀ ਇੱਥੇ ਮੁਲਾਕਾਤ ਹੋਈ, ਵਿਜ਼ਿਟ ਹੋਇਆ, ਸਾਰਾ ਕੁਛ ਹੋਇਆ ਸਿਸਟਮ। ਹੁਣ ਅਸਦੁੱਲਾ ਖਾਨ ਜਿਹੜਾ ਉਹ ਤੁਸੀਂ ਜਿੰਨਾ ਵੀ ਕਹਿ ਲਓ ਕਿ ਸਹਾਫੀ ਆ, ਹੈ ਸਹਾਫੀ ਆ, ਲੇਕਿਨ ਉਹ ਆਪਣੇ ਤਾਈਂ ਆਹ ਖਬਰ ਨਹੀਂ ਦੇ ਸਕਦਾ। ਹਾਂ ਇਹ ਜਨਾਬ ਪਿੱਛੋਂ ਕੋਈ ਨਾ ਕੋਈ ਕਰਨਲ ਜਨਰਲ ਜਿਹੜਾ ਨਾ ਉਹਦੀ ਅੰਦਰ ਢੋਲਕੀ ਵੱਜੀ ਪਈ ਆ ਅਤੇ ਉਹਨੂੰ ਮੇਰਾ ਹਾਲ ਜਿਹੜਾ ਖਬਰ ਦਿੱਤੀ ਹੋਣੀ ਕਿ ਬਈ ਆਹ ਖਬਰ ਦੇ ਦਿਓ, ਆਹ ਸਿਸਟਮ ਹੋ ਰਿਹਾ। ਉਹਨੇ ਖਬਰ ਦੇ ਕੀ ਮਕਾਸਦ ਨੇ ਇਹ ਨਹੀਂ ਪਤਾ। ਅਲੀਮਾ ਖਾਨ ਸਾਹਿਬਾ ਅੱਜ ਤੁਹਾਨੂੰ ਪਤਾ ਕਿ ਮੰਗਲ ਦਾ ਦਿਨ ਹੈ, ਉਹ ਅੱਜ ਧਰਨਾ ਦੇ ਕੇ ਫਿਰ ਬਹਿ ਗਈਆਂ। ਭੈਣਾਂ ਜਿਹੜੀਆਂ ਨੇ ਨਾ ਬਈ ਸਲਾਮ ਹੈ ਇਹਨਾਂ ਨੂੰ,
ਯਕੀਨ ਕਰੋ ਇਹਨਾਂ ਨੇ ਜ਼ਿੰਦਾ ਰੱਖਿਆ ਹੋਇਆ ਆ ਜਿਹੜੀ ਤਹਿਰੀਕ ਆ ਜਿਹੜਾ ਕੰਮ ਆ ਨਾ, ਇਹ ਜ਼ਿੰਦਾ ਰੱਖਿਆ ਹੋਇਆ ਕਿ ਵੀ ਹਰ ਮੰਗਲ ਨੂੰ ਉੱਥੇ ਆ ਜਾਂਦੀਆਂ ਤੇ ਸਾਰਾ ਜਿਹੜਾ ਸੋਸ਼ਲ ਮੀਡੀਆ ਉਹਨੂੰ ਵੀ ਸਲਾਮ ਹੈ ਕਿ ਉਹ ਵੀ ਇਸ ਇਸ਼ੂ ਨੂੰ ਚੁੱਕਦਾ ਵਾ ਕਿ ਮੁਰਸ਼ਦ ਨਾਲ ਮੁਲਾਕਾਤ ਨਹੀਂ ਹੋ ਰਹੀ ਔਰ ਮੁਰਸ਼ਦ ਨੂੰ ਜਿਹੜਾ ਨਾ ਉਹ ਕਿਸ ਹਾਲ ਦੇ ਵਿੱਚ ਰੱਖਿਆ ਹੋਇਆ। ਉਹਨਾਂ ਕੋਲ ਵੀ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਬਈ ਸਾਨੂੰ ਯਕੀਨ ਹੀ ਨਹੀਂ ਇਹਨਾਂ ਤੇ, ਇਹਨਾਂ ਦੇ ਡਾਕਟਰਾਂ ਤੇ। ਅਗਰ ਕੋਈ ਐਸੀ ਗੱਲ ਹੈ ਤੇ ਅਲਾਓ ਕਰੋ ਸ਼ੌਕਤ ਖਾਨਮ ਦਾ ਡਾਕਟਰ ਜਿਹੜਾ ਉਹ ਆ ਕੇ, ਆਪਣਾ ਡਾਕਟਰ ਖਾਨ ਸਾਹਿਬ ਦਾ, ਉਹ ਆ ਕੇ ਮੁਆਇਨਾ ਕਰੇ, ਉਹ ਆ ਕੇ ਸਾਨੂੰ ਦੱਸੇ ਤੇ ਸਾਨੂੰ ਸਮਝ ਆਏ, ਸਾਨੂੰ ਪਤਾ ਲੱਗੇ ਕਿ ਵਾਕਈ ਕੋਈ ਗੱਲ ਇਹੋ ਜਿਹੀ ਹੈ। ਤੇ ਅਦਰਵਾਈਜ਼ ਜਿਹੜਾ ਪ੍ਰੋਬਲਮ ਤਾਂ ਲਾਜ਼ਮੀ ਗੱਲ ਹੈ ਠੀਕ ਠਾਕ ਕਿਸਮ ਦੀ। ਔਰ ਇਹਦੇ ਵਿੱਚ ਆਵਾਜ਼ ਚੁੱਕਣੀ ਚਾਹੀਦੀ। ਆਵਾਜ਼ ਕੀ ਚੁੱਕਣੀ ਚਾਹੀਦੀ ਹੈ? ਯਕੀਨ ਕਰੋ ਕਿ ਅਡਿਆਲਾ ਨੂੰ ਚੁੱਕ ਦੇਣਾ ਚਾਹੀਦਾ। ਮਤਲਬ ਅੱਜ ਜਿੰਨੀ ਵੀ ਕਿਆਦਤ ਹੈ ਤੁਹਾਡੀ ਤਹਿਰੀਕ ਇਨਸਾਫ ਦੀ, ਇਹਨਾਂ ਬਗੈਰਤਾ, ਇਹਨਾਂ ਬੇਸ਼ਰਮਾਂ ਨੂੰ ਤੇ ਇੱਥੇ ਹਰ ਚੀਜ਼ ਦਾ ਸਿਆਪਾ ਕਰਨਾ ਚਾਹੀਦਾ ਕਿ ਬਈ ਇਹ ਐਡਾ ਵੱਡਾ ਸਾਡਾ ਲੀਡਰ ਹੈ ਕੌਮ ਦਾ, ਉਹਦੇ ਨਾਲ ਇਹ ਹੋ ਰਿਹਾ ਅੰਦਰ, ਔਰ ਉਹਨੂੰ ਇਲਾਜ ਦੀ ਸਹੂਲਤ ਜਿਹੜੀ ਨਾ ਉਹ ਮੁਯੱਸਰ ਨਹੀਂ ਕੀਤੀ ਜਾ ਰਹੀ ਕਿ ਉਹ ਆਪਣੇ ਜਿਹੜਾ ਜ਼ਾਤੀ ਮੁਆਲਜ ਆ ਉਹਦਾ ਰਸਾਈ ਹੋਵੇ ਉਹਦੇ ਜ਼ਿਕਰ, ਔਰ ਹੌਸਪੀਟਲ ਜਾ ਕੇ ਆਪਣਾ ਇਲਾਜ ਕਰਵਾ ਸਕੇ। ਲੇਕਿਨ ਨਹੀਂ, ਐਸੀ ਬੇਗੈਰਤੀ, ਐਸੀ ਬੇਸ਼ਰਮੀ ਹੈ। ਸਭ ਦੇ ਸਭ ਕੰਪਰੋਮਾਈਜ਼ ਨੇ, ਸਭ ਦੇ ਸਭ ਜਿਹੜੇ ਨੇ ਇਹ ਗੁਲਾਮ ਨੇ, ਇਹ ਬੇਗੈਰਤ ਬੇਸ਼ਰਮ ਲੋਕ ਜਿਹੜੇ ਆ ਗੁਲਾਮ ਨੇ ਇਹਦੇ ਕਰਨਲ ਦੇ, ਆ ਕੰਪਨੀ ਦੇ ਗੁਲਾਮ ਨੇ। ਇਹ ਡੀਲ ਕਰ ਬੈਠੇ, ਖਾਨ ਦਾ ਸੌਦਾ ਕਰ ਬੈਠੇ ਆ। ਅੱਜ ਤੁਹਾਡਾ ਕੀ ਲੱਗਦਾ ਕਿ ਜਦੋਂ ਪੂਰੀ ਪਾਰਟੀ ਇੱਕ ਵਾਰੀ ਮਿਲ ਕੇ ਜ਼ੋਰ ਲਾ ਦੇਵੇ ਤੇ ਕੀ ਅਡਿਆਲਾ ਦੇ ਬਾਹਰ ਉੱਥੇ ਸਮੁੰਦਰ ਨਾ ਪਹੁੰਚ ਜਾਏ ਕਾਰਗੁਨਾਂ ਦਾ? ਕਿਉਂ ਨਹੀਂ ਹੋ ਰਿਹਾ ਇੱਦਾਂ? ਕਿਉਂਕਿ ਆਪਣੇ ਅੰਦਰ ਬੇਗੈਰਤ ਬੇਸ਼ਰਮ ਲੋਕ ਨੇ ਜਿਹੜੇ ਮਿਲੇ ਹੋਏ ਨੇ, ਜਿਨ੍ਹਾਂ ਨੂੰ ਆ ਕਿਹਾ ਗਿਆ ਕਿ ਬਈ ਅਦਰ ਅਡਿਆਲਾ, ਔਰ ਆਪਣੀ ਵੀ ਬੇਗੈਰਤੀ ਬੇਸ਼ਰਮੀ ਹੈ ਕਿ ਬਈ ਅਲੀਮਾ ਖਾਨ ਜਿਹੜੇ ਉਹ ਹੁਣ ਉੱਥੇ ਧਰਨਾ ਦੇ ਕੇ ਬੈਠ ਜਾਂਦੇ ਆ ਜੀ ਹਰ ਮੰਗਲ ਨੂੰ ਜੀ। ਬਈ ਜੇ ਉਹ ਸਟ੍ਰੈਟਜੀ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਤੇ ਤੁਸੀਂ ਕੋਈ ਨਵੀਂ ਦੇ ਦਿਓ। ਜਿੱਦਾਂ ਆਪਣਾ ਸਦੀਕ ਜਾਨ ਵੀ ਕਹਿੰਦਾ ਹੁੰਦਾ ਕਿ ਬਈ ਜੇ ਤੁਹਾਡਾ ਨਹੀਂ ਸਮਝ ਆ ਰਹੀ ਹੈ ਤੇ ਹੋਰ ਕੋਈ ਨਵਾਂ ਪਲਾਨ ਦੇ ਦਿਓ। ਕੀ ਕਰਨਾ ਇਸ ਟਾਈਮ ਸੇ ਸਭ ਤੋਂ ਬਿਹਤਰੀਨ ਪਲਾਨ ਉਹੀ ਹੈ ਜੋ ਅਲੀਮਾ ਖਾਨ ਕਰ ਰਹੀ ਹੈ। ਅਦਰਵਾਈਜ਼ ਤੇ ਸਾਰੇ ਭੁੱਲ ਬੈਠੇ ਨੇ। ਇਹਨਾਂ ਦਾ ਮਤਲਬ ਹੈ ਕਿ ਅਲੀਮਾ ਖਾਨ ਵੀ ਨਾ ਬੈਠੇ ਉੱਥੇ, ਭੈਣਾਂ ਵੀ ਨਾ ਬੈਠਣ ਤੇ ਸਾਰੇ ਭੁੱਲ ਜਾਣ। ਐਸੇ ਬੇਗੈਰਤ ਬੇਸ਼ਰਮ ਲੋਕ ਨੇ। ਔਰ ਇਹ ਅਗਰ ਚਾਹਣ ਤੇ ਇੱਥੇ ਭਰ ਜਾਵੇ ਸਾਰਾ, ਲੇਕਿਨ ਨਹੀਂ, ਇਹਨਾਂ ਨੂੰ ਆਪਣੀ ਵੀ ਆ ਕਿ ਬਈ ਜੇ ਉੱਥੇ ਮੇਰਾ ਮਤਲਬ ਹੈ ਕਿ ਇੰਨੇ ਸਾਰੇ ਚਲੇ ਗਏ ਤਾਂ ਫਿਰ ਸਾਡਾ ਜਿਹੜਾ ਸਾਨੂੰ ਕੌਣ ਪੁੱਛੇਗਾ। ਐਸੇ ਬੇਗੈਰਤ ਬੇਸ਼ਰਮ ਆ ਕਰਨਲ ਦੇ ਮਾਤਹਿਤ ਸਾਰੇ ਦੇ ਸਾਰੇ ਬਗੈਰਤੀ ਔਰ ਆਹ ਸਾਰਾ ਕੁਝ ਦੇਖ ਕੇ ਯਕੀਨ ਕਰੋ ਦਿਲ ਜਿਹੜਾ ਨਾ ਉਹ ਬੁਝਿਆ ਹੋਇਆ ਯਾਰ। ਹੁਣ ਕੀ ਬੰਦਾ ਇੱਥੇ ਕਰੇ? ਯਕੀਨ ਕਰੋ ਆਵਾਮ ਜਿਹੜੀ ਆ ਉਹਨੂੰ ਵੀ ਇਹੀ ਕੋਈ ਖਿਆਲ ਨਹੀਂ ਗਾ ਆਪਣਾ। ਉਹ ਵੀ ਜਿਹੜੀ ਨਾ ਆਪਣੇ ਮਾਮਲਾਤ ਦੇ ਵਿੱਚ ਜਿਹੜੀ ਨਾ ਉਲਝੀ ਆ। ਔਰ ਇੱਥੇ ਮੁਲਕ ਦਾ ਸੌਦਾ ਹੋ ਰਿਹਾ, ਬੇੜਾ ਗਰਕ ਹੋ ਰਿਹਾ। ਔਰ ਬਾਬਾ ਸ਼ਰਮਾਂਦੇ ਆ ਜਿੱਥੇ ਮੁਲਕ ਦਾ ਸੌਦਾ ਹੋ ਰਿਹਾ, ਸਾਰਾ ਕੁਝ ਹੋ ਰਿਹਾ, ਉਹਦੇ 'ਤੇ ਮਿੱਟੀ ਪਾਉਣ ਲਈ ਆ ਮਾਈ ਨੇ ਬਸੰਤ ਦਾ ਵੀ ਐਲਾਨ ਕੀਤਾ ਹੋਇਆ। ਬੱਲੇ ਬੱਲੇ ਬੱਲੇ, ਮਾਈ ਨੇ ਬਸੰਤ ਦਾ ਐਲਾਨ ਕਰਤਾ ਤੇ ਉਹਨੇ ਰੂਲਸ ਐਂਡ ਰੈਗੂਲੇਸ਼ਨ ਵੀ ਬਣਾ ਦਿੱਤੇ। ਤੇ ਆਪਣਾ ਜਦੋਂ ਹੀ ਬਸੰਤ ਦਾ ਜਿਹੜਾ ਉਹ ਚਰਚੇ ਹੋਏ ਨੇ ਤੇ ਆ ਜਿਹੜਾ ਆਪਣਾ ਮਨ ਚਲੇ ਨੇ ਉਹਨਾਂ ਨੇ ਕੀਤਾ, ਉਹਨਾਂ ਨੇ ਜਨਾਬ ਗੁੱਡਿਆਂ ਤੇ ਪਤੰਗਾਂ ਤੇ ਇਮਰਾਨ ਖਾਨ ਦੀਆਂ ਤਸਵੀਰਾਂ ਲਾ 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 ਮੈਂ ਕਹਿੰਦਾ ਕਿ ਤਬਾਹੀ ਫੇਰ ਛੱਡੀ। ਹਰ ਦੂਜੀ ਗੁੱਡੀ ਜਿਹੜੀ ਹੈ ਨਾ ਉਹ ਗੁੱਡਾ ਗੁੱਡੀ ਸਾਰਿਆਂ ਦੇ ਪਤੰਗਾਂ ਦੇ ਉਹਨਾਂ ਨੇ ਜਨਾਬ ਉਹ ਇਮਰਾਨ ਖਾਨ ਦੀਆਂ ਤਸਵੀਰਾਂ ਲਾਤੀਆਂ। ਔਰ ਜਿਹੜੀ ਹਕੂਮਤ ਆ ਮਾਈ ਹਕੂਮਤ ਉਹ ਹੁਣ ਟੈਨਸ਼ਨ 'ਚ ਆ ਗਈ ਹੈ ਕਿ ਬਈ ਆਹ ਕੀ ਹੋ ਰਿਹਾ ਵੀ ਇੱਥੇ ਅਸੀਂ ਲਾਉਣ ਲੱਗੇ ਆ ਬਸੰਤ ਕਿ ਚਲੋ ਲੋਕੀ ਜਿਹੜਾ ਨਾ ਮਾਈ ਦੀਆਂ ਤਸਵੀਰਾਂ ਲਾਉਣਗੇ, ਮਾਈ ਦੀ ਪਜ਼ੀਰਾਈ ਕਰਨਗੇ ਕਿ ਵੀ ਬੜਾ ਕੰਮ ਕੀਤਾ ਮਾਈ। ਉਹ ਬਈ ਯਾਰ ਬਸੰਤ ਮਾਈ ਨੇ ਖੋਲ੍ਹੀ ਆ ਤੇ ਗੁੱਡੇ ਉੜੇ ਨੇ ਇਮਰਾਨ ਖਾਨ ਦੀਆਂ ਤਸਵੀਰਾਂ ਦੇ ਨਾਲ। ਆਹ ਕੀ ਵਕਤ ਪੈ ਗਿਆ। ਉੱਤੋਂ ਗਾਣੇ, ਉਹ ਗਾਣਿਆਂ 'ਤੇ ਵੀ ਪਾਬੰਦੀ ਲਾ ਦਿੱਤੀ ਮਾਈ ਨੇ, ਮਾਈ ਤੰਦੂਰ ਵਾਲੀ ਨੇ। ਉਹਦੇ 'ਚ ਤੇ ਪਤਾ ਨਹੀਂ ਕੁਛ ਤੇ ਗੰਦੇ ਗਾਣੇ ਨੇ, ਪਤਾ ਨਹੀਂ ਕੀ ਮੰਜੀ ਥੱਲੇ ਡਾਂਗ ਫੇਰਦਾ। ਬਾਬਾ ਜੀ ਕਹਿੰਦੇ ਯਾਰ ਇਹਦੇ 'ਚ ਕੀ ਗੰਦੀ ਗੱਲ ਹੈ, ਮੰਜੀ ਥੱਲੇ ਡਾਂਗ ਹੀ ਫੇਰਨੀ। ਉਹ ਵੀ ਬਾਬਾ ਜੀ ਦੀ ਬਾਬਾ ਜੀ ਕਹਿੰਦੇ ਆ ਪੋਲੀ ਨੂੰ ਦੇਖ, ਉਹਨੇ ਉੱਥੇ ਬੈਠੇ ਆਪਣੇ ਵੀਲਾਗ 'ਚ ਕਹਿ ਦਿੱਤਾ ਸੀਗਾ ਕਿ ਬਾਬਾ ਜੀ ਦਾ ਠੁੱਲੂ ਮਿਲਿਆ। ਬਾਬਾ ਜੀ ਕਹਿੰਦੇ ਮੇਰੇ ਠੁੱਲੂ ਨੇ ਵੀ ਬਦਨਾਮ ਕੀਤਾ ਪੋਲੀ ਨੂੰ। ਮੈਂ ਕਿਹਾ ਚਲੋ ਬਾਬਾ ਜੀ ਤਾਂ ਪੋਲੀ ਦੇ ਮੂੰਹ 'ਚ ਤੁਹਾਡਾ ਨਾਮ ਤੇ ਆਇਆ ਨਾ ਬਾਬਾ ਜੀ ਦਾ ਠੁੱਲੂ। ਬਾਬਾ ਕਹਿੰਦੇ ਹਾਂ ਇਹ ਗੱਲ ਹੈ, ਪੋਲੀ ਨੇ ਮੇਰਾ ਨਾਂ ਲਿਆ। ਔਰ ਨਾਲ ਬਾਬਾ ਜੀ ਕਹਿੰਦੇ ਜੋ ਉਹਨੇ ਕਿਹਾ ਹਾਂ ਬਰਾਬਰ ਉਹ ਕੋਈ ਨਹੀਂ, ਉਹ ਖੈਰ ਹੈ, ਉਹ ਚਲ ਜਾਇਜ਼ ਹੈ ਪੋਲੀ ਨੇ। ਲੇਕਿਨ ਉਹ ਉੱਥੇ ਬਹਿ ਕੇ ਜਿਹੜੀ ਨਾ ਉਹ ਆਪਣਾ ਬਾਬਾ ਜੀ ਦਾ ਅਤੇ ਉਹ ਇੱਦਾਂ ਦੇ ਗਾਣੇ ਜਿਹੜੇ ਆ ਨਾ ਉਹ ਜਨਾਬ ਉਹਨਾਂ ਨੇ ਕਿਹਾ ਜੀ ਆਹ ਬਹੁਤ ਸਾਰੇ ਗਾਣੇ ਉੱਥੇ। ਅਤੇ ਇੱਕ ਗਾਣਾ ਖਾਸ ਤੌਰ 'ਤੇ ਜਿਹੜਾ ਉਹ ਆ ਕਿ ਬੁੱਢੇ ਬਾਰੇ ਇਸ਼ਕ ਪਿਆ ਕਰਨਾ ਹੈ। ਬੰਦੀ ਲਾਈ ਉਹਨਾਂ ਨੇ ਕਿਹਾ ਜੀ ਬਸੰਤੇ
ਆਹ ਗਾਣਾ ਨਹੀਂ ਚੱਲਣਾ। ਹੁਣ ਆ ਕਿਹਦੇ ਬਾਰੇ ਹੋ ਸਕਦਾ ਗਾਣਾ? ਤੁਸੀਂ ਅੰਦਾਜ਼ਾ ਕਰ ਸਕਦੇ ਕਿ ਬੁੱਢੇ ਬਾਰੇ ਕਿਹੜਾ ਇਸ਼ਕ ਪਿੱਛੇ ਲੜਾ ਰਿਹਾ ਹੈ, ਕਿੰਨੇ ਬੇੜਾ ਗਰਕ ਕਰਤਾ ਫੜ ਕੇ ਪੂਰੇ ਮੁਲਕ ਦਾ। ਆ ਬੁੱਢੇ ਬਾਰੇ ਇਸ਼ਕ ਜਿਹੜਾ ਨਾ, ਆਹ ਕਿਹਨੂੰ ਲੜ ਗਿਆ? ਕੌਣ ਆ ਜਿਹੜਾ ਅਜੀਬੋ ਗਰੀਬ ਕਿਸਮ ਦਾ ਕੋਈ ਜ਼ਿਹਨੀ ਮਰੀਜ਼ ਹੋਣਾ ਬੰਦਾ? ਵੈਸੇ ਕਹਿ ਰਿਹਾ ਕੋਈ ਇਹੀ ਹੋ ਸਕਦਾ, ਜ਼ਿਹਨੀ ਮਰੀਜ਼ ਹੀ ਹੋ ਸਕਦਾ ਜਿਹੜਾ ਬੁੱਢਾ ਬਾਰੇ ਇੱਦਾਂ ਦਾ ਇਸ਼ਕ ਕਰਕੇ ਬੇੜਾ ਗਰਕ ਕਰਕੇ ਰੱਖ ਦੇਵੇ, ਸਾਰਾ ਐਸੀ ਤੈਸੀ ਫੇਰ ਕੇ ਰੱਖ ਦੇਵੇ। ਹੁਣ ਉਹ ਗਾਣੇ 'ਤੇ ਜਿਹੜਾ ਨਾ ਪਾਬੰਦੀ ਲਾਤੀ, ਉਹ ਕਹਿੰਦੇ ਜੀ ਆਹ ਜਿਹੜਾ ਨਾ ਬੁੱਢੇ ਬਾਰੇ ਇਸ਼ਕ ਪਿਆ ਕਰਦਾ ਹੈ। ਇਹਦੇ ਤੋਂ ਕੌਣ ਬੰਦਾ ਜ਼ੇਨ ਚਾਹੁੰਦਾ? ਉਹ ਸਾਰਿਆਂ ਨੂੰ ਪਤਾ ਹੁਣ ਕਿਹੜਾ ਜ਼ੇਨ ਚਾਹ ਰਿਹਾ, ਕਿਹਦਾ ਇਸ਼ਕ ਆ, ਕਿਹੜਾ ਪਾਪੀ ਚਲੋ ਕਰਦਾ ਰਿਹਾ ਇੱਥੇ। ਕਿੰਨੇ ਤਬਾਹੀ ਪਲੱਸ ਬਰਬਾਦੀ ਫੇਰ ਕੇ ਰੱਖ ਦਿੱਤੀ ਪੂਰੇ ਮੁਲਕ ਦੀ ਆਪਣੇ ਇਸ਼ਕ ਦੀ ਖਾਤਰ। ਉਹ ਇਸ਼ਕ ਉਹ ਵੀ ਜਨਾਬ, ਉਹਦੇ ਬਾਅਦ ਹੋਰ ਬਹੁਤ ਸਾਰੇ ਗਾਣੇ ਆ ਅਜੀਬੋ ਗਰੀਬ। ਜ਼ਿਆਦਾਤਰ ਤੇ ਨਸੀਬੋ ਲਾਲ ਦੇ ਗਾਣੇ ਆ। ਨਸੀਬੋ ਲਾਲ ਮੇਰਾ ਮਤਲਬ ਆ ਕਿ ਆਹ ਜਿਹੜੀ ਤੁਸੀਂ ਕਹਿ ਲਓ ਕਿ ਇਹ ਪੋਲੀ ਵੀ ਨਸੀਬੋ ਲਾਲ ਹੀ ਹੈ ਨਾ, ਇਹ ਵੀ ਨਸੀਬੋ ਲਾਲ। ਇਹਦੇ ਗਾਣੇ ਕੋਈ ਮੇਰਾ ਹਾਲੇ ਤਾਂ ਖੈਰ ਪੋਲੀ ਤੇ ਮੈਨੂੰ ਯਾਦ ਆਇਆ, ਇਸ ਤੋਂ ਪਹਿਲਾਂ ਮੈਂ ਬਸੰਤ 'ਤੇ ਵਾਪਸ ਆਵਾਂ। ਪੋਲੀ ਕਿਤੇ ਬੈਠੀ, ਪਤਾ ਨਹੀਂ ਕੋਈ ਬਸੰਤ ਦਾ ਹੀ ਕੋਈ ਤਕਰੀਬ ਹੈ ਜਾਂ ਪਤਾ ਨਹੀਂ ਕਿਹੜੀ ਤਕਰੀਬ ਆ, ਉੱਥੇ ਬੈਠੀ ਆ ਪੋਲੀ। ਉਹ ਬਹਿ ਕੇ ਜਨਾਬ ਉੱਥੇ ਉਹ ਕਵਾਲੀ ਸੁਣ ਰਹੀ ਆ, ਬੱਲੇ ਤੇਰੇ ਪੋਲੀ ਲਹਿਕ ਰਹੀ ਆ ਉੱਥੇ ਬਹਿ ਗਈ, ਤੇ ਨਾਲ ਬਾਂਦਰ ਬਿਠਾਇਆ ਹੋਇਆ। ਹੁਣ ਬੰਦਾ ਪੁੱਛਿਆ ਬਾਂਦਰ ਦਾ ਕੀ ਤਾਲੁਕ ਆ ਪੋਲੀ ਦੇ ਨਾਲ? ਤੇ ਉਹ ਹੋ ਸਕਦਾ ਤਾਲੁਕ ਹੋਵੇ ਕਿ ਮੇਰਾ ਮਤਲਬ ਹੈ, ਮੈਂ ਨਹੀਂ, ਮੇਰਾ ਮਤਲਬ ਕਿ ਕੁਲੀਗ ਨੇ ਨਾ। ਬਾਬਾ ਜੀ ਕਹਿੰਦੇ ਉਹ ਕਿੱਧਰੋਂ ਕੁਲੀਗ? ਬਈ ਉਹ ਸੈਂਟਰ ਦੇ ਵਿੱਚ ਆ, ਹਾਂਜੀ ਵਫਾਕੀ ਹਕੂਮਤ ਦੇ ਵਿੱਚ ਆ, ਬਾਂਦਰ ਨੂੰ ਲਾਇਆ ਹੋਇਆ। ਬਾਂਦਰ ਨਾਲ ਡਿਟਾਣੀ ਵਾਲਾ ਬਾਂਦਰ। ਪੋਲੀ ਇੱਥੇ ਪੰਜਾਬ 'ਚ ਲੱਗੀ, ਇਹਨਾਂ ਦਾ ਕੀ ਤਾਲੁਕ ਬਣਦਾ? ਮੈਂ ਕਿਹਾ ਬਾਬਾ ਜੀ ਉਹ ਇੱਕੋ ਜਿਹੇ ਨਾ, ਕੰਜਰਾਂ ਦਾ ਤਾਲੁਕ ਕੰਜਰਾਂ ਨਾਲ ਹੀ ਹੁੰਦਾ। ਸਾਰੇ ਕੰਜਰ ਇਕੱਠੇ ਹੋਏ ਉੱਥੇ ਬਹਿ ਕੇ ਕੁਆਲੀ ਸੁਣਨ ਦੇ। ਹਾਂ, ਤੇ ਪੋਲੀ ਲਹਿਕ ਰਹੀ ਹੈ, ਲਹਿਕ ਕੇ ਇੱਕਦਮ ਪੋਲੀ ਖੜੀ ਹੋਈ ਹੈ। ਜਦੋਂ ਉਹ ਯਕੀਨ ਕਰੋ ਮੈਨੂੰ ਲੱਗਾ ਕਿ ਲੋ ਜੀ ਪੋਲੀ ਹੁਣ ਨੱਚਣ ਲੱਗੀ। ਬਾਬਾ ਜੀ ਕਹਿੰਦੇ ਮੈਂ ਵੀ ਇਹੀ ਸਮਝਿਆ ਕਿ ਲੋ ਜੀ ਪੋਲੀ ਜਿਹੜੀ ਨਾ ਹੁਣ ਇੱਥੇ ਠੁਮਕ ਲਾਏਗੀ, ਸਾਨੂੰ ਦਿਖਾਏਗੀ ਸਟੇਜ ਵਾਲਾ ਦੌਰ। ਹਾਂ, ਕਿਉਂਕਿ ਪੋਲੀ ਦਾ ਤਾਲੁਕ ਸਟੇਜ ਨਾਲ ਹੀ ਹੈ ਨਾ, ਪਿੱਛੋਂ ਸਾਰਾ ਉਹੀ ਸ਼ਾਹੀ ਮਹੱਲਾ, ਪੁਰਾਣਾ ਮਹੱਲਾ, ਸਟੇਜ ਡਰਾਮੇ, ਡਾਂਸ, ਨੱਚ ਪਟਾਕਾ ਕਰਨਾ। ਉਹ ਪੋਲੀ ਖੜੀ ਹੋਈ ਉਹਨੇ ਤਾਲੀਆਂ ਤੁਲੀਆਂ ਮਾਰ ਕੇ ਤਾਂ ਉਹਨੂੰ ਜਿਹੜਾ ਨਾ ਉਹ ਕਿਹਾ ਕਿ ਵੀ ਵੈਰੀ ਗੁੱਡ, ਤਾਂ ਆਪਣਾ ਕਵਾਲੀ ਬਹੁਤ ਅੱਛੀ ਕੀਤੀ ਹੈ, ਬਸ ਤਾਲੀਆਂ ਮਾਰੀਆਂ ਉਹਨੇ। ਅਤੇ ਨਾਲ ਹੀ ਉਹ ਦੂਜਾ ਬਾਂਦਰ ਵੀ ਖੜਾ ਹੋ ਗਿਆ। ਹੁਣ ਬਾਂਦਰ ਨੂੰ ਪਤਾ ਨਹੀਂ ਕੀ ਇੱਥੇ ਸਮਝ ਆਈ ਹੋਣੀ ਕਵਾਲੀ ਦੀ, ਮਤਲਬ ਇਨਸਾਨ ਨੂੰ ਤਾਂ ਚਲੋ ਫਿਰ ਵੀ ਸਮਝ ਆ ਜਾਂਦੀ ਹੈ, ਬਾਂਦਰ ਨੂੰ ਕੀ ਹੈ। ਤੇ ਖੈਰ ਨਹੀਂ ਵੀ ਹੁਣ ਇਹ ਸਮਝ ਨਹੀਂ ਲੱਗ ਰਹੀ ਕਿ ਆਹ ਕੀ ਫੰਕਸ਼ਨ ਆ, ਕੀ ਹਿਸਾਬ ਕਿਤਾਬ ਹੋਇਆ। ਬਾਬਾ ਜੀ ਕਹਿੰਦੇ ਉਹ ਪੌਲੀ ਨੇ ਪੰਜੂਆਂ 'ਤੇ ਨਹੀਂ ਖੜਕਾ ਦਿੱਤਾ ਕੰਮ। ਮੈਂ ਬਾਬਾ ਜੀ ਉਹ ਕਿਹਦੇ ਨਾਲ ਖੜਕਾਉਣਾ ਸੀ? ਬਾਬਾ ਜੀ ਕਹਿੰਦੇ ਬਾਂਦਰ ਆਇਆ ਤੇ ਆਇਆ ਨਾਲ। ਮੈਂ ਨਹੀਂ ਬਾਬਾ ਜੀ, ਭੈਣ ਭਰਾ ਨੇ। ਬਾਬਾ ਜੀ ਕਹਿੰਦੇ ਇੱਦਾਂ ਦੇ ਫਿਰ ਉਹ ਵੀ ਭੈਣ ਭਰਾ ਹੀ ਨੇ, ਜਿਹੜਾ ਬੁੱਢੇ ਬਾਰੇ ਇਸ਼ਕ ਕਰਨ ਡਿਆ, ਜਿਹਨੇ ਬੇੜਾ ਗਰਕ ਕੀਤਾ ਉਹ ਵੀ ਭੈਣ ਭਰਾ ਹੀ ਆ। ਹਾਂ, ਮੈਂ ਕਿਹਾ ਨਹੀਂ ਉਹ ਨਹੀਂ ਸਕਦਾ, ਇਹ ਮੇਰੇ ਖਿਆਲ ਕੋਈ ਹੋਰ ਆ। ਮੈਂ ਕਿਹਾ ਸ਼ਾਇਦ ਪੋਲੀ ਦਾ ਸ਼ੌਹਰ ਵੀ ਕੋਈ ਨਾਲ ਬੈਠਾ ਸੀਗਾ। ਬਾਬਾ ਜੀ ਕਹਿੰਦੇ ਕਿਹੜਾ? ਮੈਂ ਕਿਹਾ ਨਾਲ ਬੈਠ, ਕਨਫਰਮ ਨਹੀਂ ਗਾ, ਲੇਕਿਨ ਇੱਦਾਂ ਦਾ ਕੋਈ ਹੋਣਾ ਚੌਥਾ ਜਿਹੜਾ। ਬਾਬਾ ਜੀ ਕਹਿੰਦੇ ਇਹਦਾ ਪਤਾ ਵੀ ਕੋਈ ਨਹੀਂ। ਹਾਂ, ਇਹ ਚੌਥੇ ਦੇ ਹੁੰਦੇ ਹੋਏ ਪੰਜਵਾਂ ਕਰ ਲਵੇ। ਬਈ ਕੋਈ ਪਤਾ ਨਹੀਂ ਲੱਗਦਾ, ਅੱਜ ਕੱਲ੍ਹ ਦੌਰ ਅਜੀਬ ਜਿਹਾ, ਕੁਛ ਵੀ ਹੋ ਸਕਦਾ। ਖੈਰ ਇਹ ਸਾਰਾ ਉੱਥੇ ਗੇਮ ਜਿਹੜੀ ਨਾ ਉੱਥੇ ਹੋ ਰਹੀ ਆ। ਬਾਬਾ ਜੀ ਕਹਿੰਦੇ ਕੀ ਗੇਮ ਵੀ ਪੈ ਗਈ? ਮੈਂ ਕਿਹਾ ਬਾਬਾ ਜੀ ਗੇਮ ਮੇਰਾ ਮਤਲਬ ਬਸੰਤ ਦੀ ਗੇਮ ਹੋ ਰਹੀ ਆ। ਬਸੰਤ 'ਚ ਗੇਮਾਂ ਹੁੰਦੀਆਂ ਨੇ ਨਾ ਉਹ ਪਿੱਛੇ ਪਿੱਛੇ। ਅਤੇ ਖੈਰ ਐਨੀਵੇ ਉਹ ਗਾਣੇ 'ਚ ਉੱਧਰ ਪਾਬੰਦੀ ਲਾਤੀ। ਕਵਾਲੀਆਂ ਮੇਰੇ ਖਿਆਲ ਜਾਇਜ਼ ਨੇ, ਰਸ਼ਕੇ ਕਮਰ ਦੀ ਕਵਾਲੀ ਉੱਥੇ ਹੋਊਗੀ। ਅਤੇ ਉਹ ਨਾਲ ਉਹਨਾਂ ਨੇ ਸਭ ਤੋਂ ਵੱਡੇ ਗਾਣੇ 'ਤੇ ਪਾਬੰਦੀ ਲਾਈ। ਉਹ ਅੱਜ ਹੀ ਕਹਿੰਦੇ ਜੀ ਕਿ ਨੱਕ ਦਾ ਕੋਕਾ ਨਹੀਂ ਚੱਲਣਾ। ਹੋਏ ਹੋਏ ਨੱਕ ਦਾ ਕੋਕਾ, ਓਏ ਹੋਏ। ਆਹ ਤੁਹਾਨੂੰ ਪਤਾ ਕਿ ਗਾਣਾ ਰਿਲੇਟ ਹੈ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ, ਕੈਦੀ 804 ਹੋਵੇ। ਹਾਂਜੀ, ਅਤੇ ਉਹ 804 ਵਾਲਾ ਗਾਣਾ ਉਹ ਕਹਿੰਦੇ ਜੀ ਆਹ ਜਿਹੜਾ ਨਾ ਇਹਦੇ 'ਤੇ ਪਾਬੰਦੀ ਆ, ਆਹ ਨਹੀਂ ਤੁਸੀਂ ਸੁਣ ਸਕਦੇ ਗਾਣਾ, ਆਹ ਨਹੀਂ ਕਿਤੇ ਚੱਲ ਸਕਦਾ ਬਸੰਤ 'ਤੇ, ਕਿਤੇ ਚੱਲਿਆ ਤੇ ਆ ਗ੍ਰਿਫਤਾਰੀਆਂ ਹੋ ਜਾਣਗੀਆਂ। ਕਿੰਨਾ ਡਰੀ ਪਈ ਆ ਮਾਈ, ਅੱਲਾ ਮਾਫ ਕਰੇ ਯਾਰ। ਪਰ ਬਸੰਤ ਇੱਕ ਫੈਸਟੀਵਲ, ਗਾਣਿਆਂ ਦੀ ਵੀ ਪਾਬੰਦੀ। ਆਹ ਕੀ ਹੋ ਵੀ ਉਹ ਮਰਜ਼ੀ ਹੈ ਲੋਕਾਂ ਦੀ ਯਾਰ, ਜਿਹੜਾ ਵੀ ਗਾਣਾ ਸੁਣਨਾ, ਭਾਵੇਂ ਮਾਈ ਦਾ ਗਾਣਾ ਲਾਉਣ, ਭਾਵੇਂ ਕਿਸੇ ਦਾ ਗਾਣਾ ਲਾਉਣ, ਲੋਕਾਂ ਦੀ ਮਰਜ਼ੀ ਹੈ। ਲੇਕਿਨ ਮਾਈ ਨੂੰ ਪਤਾ ਕਿ ਹਰ ਪਾਸੇ ਇਹੀ ਚੱਲਣਾ, ਕਿਉਂਕਿ ਮਕਬੂਲੀਅਤ ਇਸ ਟਾਈਮ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਆ, ਅਤੇ ਉਹਦੀ ਮਕਬੂਲੀਅਤ ਤੋਂ ਚੈਲੰਜ ਵੀ ਕੋਈ ਨਹੀਂ ਹੈ, ਸਭ ਨੂੰ ਪਤਾ। ਹੁਣ ਮਾਈ ਜਿਹੜੀ ਆ ਉਹ ਤਾਂ ਕਹਿੰਦੀ ਕਿ ਲਓ ਵੀ ਆ ਤੇ ਬੇੜਾ ਗਰਕ ਹੋ ਗਿਆ, ਨੱਕ ਦਾ ਕੋਕਾ ਵੀ ਚੱਲਣਾ ਅਤੇ ਗੁੱਡੀਆਂ ਵੀ। ਹੁਣ ਉਹਨੇ ਕਹਿ ਦਿੱਤਾ ਜੀ ਕਿਸੇ ਸਿਆਸੀ ਜਮਾਤ ਦੀ ਕੋਈ ਤਸਵੀਰ, ਕੋਈ ਝੰਡਾ, ਕੋਈ ਕੁਛ ਜਿਹੜਾ ਨਾ
ਕਿਸੇ ਟਾਈਮ ਉਹ ਤਸਵੀਰ ਨਹੀਂ ਲੱਗੇਗੀ ਜਨਾਬ ਹੁਣ ਉੱਥੇ ਗੁੱਡੇ ਗੁੱਡੀਆਂ ਤੇ ਆ ਵੀ ਡਰ ਗਈ ਮਾਈ ਓਏ ਹੋਏ ਹੋਏ ਅੰਦਾਜ਼ਾ ਕਰੋ ਆ ਵਾ ਮਾਈ ਤੰਦੂਰ ਵਾਲੀ ਮਾਈ ਜਰਨੈਲੀ ਟਿੱਕਿਆਂ ਵਾਲੀ ਮਾਈ ਕਤਰੀ ਕਬਾਬਾਂ ਵਾਲੀ ਤੇ ਮੇਰਾ ਮਤਲਬ ਹੈ ਕਿ ਕੀ ਮੇਰਾ ਮਤਲਬ ਇੰਨਾ ਡਰ ਕੇ ਉਹ ਜੇ ਪਾਬੰਦੀ ਲਾਤੀ ਸੀ ਕਿਉਂਕਿ ਉੱਥੇ ਤੇ ਤਿਆਰੀਆਂ ਹੀ ਬੜੀਆਂ ਹੋ ਰਹੀਆਂ ਸੀ ਹਰ ਗੁੱਡੇ ਤੇ ਜਨਾਬ ਆਪਣਾ ਤਸਵੀਰ ਲੱਗ ਰਹੀ ਸੀਗੀ ਇਮਰਾਨ ਖਾਨ ਦੀ ਤੇ ਕੁਛ ਗੁੱਡਿਆਂ ਦੀਆਂ ਮੈਂ ਦੇਖੀਆਂ ਜ਼ਬਰਦਸਤੀ ਆ ਆਪਣਾ ਨੂਨ ਲੀਗ ਵਾਲੇ ਦੇਖੀ ਉਹਨਾਂ ਨੇ ਵੀ ਮਾਈ ਦੀ ਤਸਵੀਰ ਫਿੱਟ ਕਰਤੀ ਵਿੱਚ ਨਵਾਜ਼ ਸ਼ਰੀਫ ਦੀ ਨੂਨ ਲੀਗ ਦੀ ਫਿੱਟ ਕਰਤੀ ਹੁਣ ਮਾਈ ਦੀ ਗੁੱਡੀ ਤੇ ਬਾਬਾ ਜੀ ਕਹਿੰਦੇ ਆਹ ਗੱਲ ਤੇ ਬੜੀ ਅਜੀਬ ਜੀ ਲੱਗਦੀ ਹੈ ਨਾ ਤਾਂ ਸ਼ਾਇਦ ਪਾਬੰਦੀ ਲਾਈ ਹੋਏ ਕਿ ਮਾਈ ਦੀ ਗੁੱਡੀ ਉੱਡ ਰਹੀ ਆ ਉਧਰ ਕਪਤਾਨ ਦਾ ਗੁੱਡਾ ਉੱਡੇ ਹਾਂ ਉਹ ਪੇਚੇ ਹੁਣ ਲੰਬੇ ਤੇ ਦੰਦ ਨਾਲ ਬਾਬਾ ਜੀ ਕਹਿੰਦੇ ਚੰਗਾ ਲੱਗਦਾ ਹੁਣ ਖਾਨ ਦਾ ਗੁੱਡਾ ਦਾ ਜਿਹੜਾ ਨਾ ਉਹ ਚੜ ਜਾਵੇ ਮਾਈ ਦੀ ਪਤੰਗ ਤੇ ਤੇ ਉਹ ਕੱਟ ਕੇ ਰੱਖ ਦੇਵੇ ਸਾਰਾ ਕੁਝ ਤੇ ਹੋਰ ਲੜਾਈ ਨੇ ਤਾਂ ਮੈਂ ਕਹੋ ਬਾਬਾ ਜੀ ਵਾਕਈ ਗੱਲ ਠੀਕ ਹੈ ਵੈਸੇ ਆ ਹੋਣ ਵਾਲਾ ਕੰਮ ਜਿਹੜਾ ਨਾ ਮਜ਼ੇ ਦਾ ਕੰਮ ਹੈ ਵੈਸੇ ਆ ਨਾ ਕਿ ਇੱਧਰੋਂ ਮਾਈ ਦੀ ਗੁੱਡੀ ਉੱਡੇ ਉੱਧਰੋਂ ਖਾਨ ਦਾ ਗੁੱਡਾ ਉੱਡੇ ਤੇ ਮੈਂ ਕਹਿੰਦਾ ਕਿ ਦੰਦ ਨਾਲ ਪੇਚਾ ਲੱਗੇ ਉੱਤੇ ਇੱਦਾਂ ਹੀ ਹੋਣੇ ਪੇਚੇ ਲੱਗਣੇ ਲੇਕਿਨ ਉਹ ਖਾਨ ਦੀ ਤਸਵੀਰ ਹੈ ਨਹੀਂ ਉਹਨਾਂ ਨੇ ਜਨਾਬ ਲਾਤੀ ਪਾਬੰਦੀ ਮਾਈ ਨੇ ਖਾ ਲਓ ਜੀ ਆਹ ਤਸਵੀਰਾਂ ਤੁਸੀਂ ਜਿਹੜੀਆਂ ਸਾਰੀਆਂ ਕਿਸੇ ਦੀਆਂ ਨਹੀਂ ਕੋਈ ਗਾਣਾ ਨਹੀਂ ਚੱਲਣਾ ਇੱਥੇ ਬੜਾ ਜਿਹਨਾਂ ਨੇ ਹਿਸਾਬ ਕਿਤਾਬ ਲਾ ਕੇ ਉਹ ਬਸੰਤ ਜਿਹੜੀ ਨਾ ਉਹ ਮਨਾ ਦਿੱਤੀ ਜਾ ਰਹੀ ਹੈ ਲੇਕਿਨ ਖੈਰ ਤਸਵੀਰਾਂ ਲੱਗ ਗਈਆਂ ਹੁਣ ਤੇ ਜਿਨ੍ਹਾਂ ਨੇ ਉਡਾਉਣੀਆਂ ਉਹਨਾਂ ਨੇ ਉਡਾ ਦੇਣੀਆਂ ਗੁੱਡੀਆਂ ਖਾਨ ਦੀ ਤਸਵੀਰ ਦੇ ਨਾਲ ਤੇ ਬਾਬਾ ਜੀ ਕਹਿੰਦੇ ਚਲੋ ਯਾਰ ਫਿਰ ਉਹ ਆਪਣਾ ਖਾਨ ਦੀ ਵੀ ਨਾ ਲਾਓ ਮਾਈ ਦੀ ਵੀ ਨਾ ਲਾਓ ਡੱਡੂ ਦੀ ਲਾ ਦੇ ਬਾਬਾ ਜੀ ਡੱਡੂ ਦੀ ਤਸਵੀਰ ਲਾ ਕੇ ਅੱਲਾ ਮਾਫ ਕਰੇ ਉਹ ਕਿਹਨੇ ਉਡਾਉਣੀ ਗੁੱਡੀ ਬਾਬਾ ਜੀ ਕਹਿੰਦੇ ਉਹ ਚਲੋ ਮੈਂ ਉਡਾ ਲੂੰਗਾ ਮੈਨੂੰ ਇੱਕ ਗੁੱਡੀ ਦੇ ਦਿਓ ਡੱਡੂ ਦੇ ਨਾਲ ਦੀ ਹਾਂ ਬਾਬਾ ਕਹਿੰਦੇ ਡੱਡੂ ਦੇ ਨਾਲ ਮੈਂ ਲਾਵਾਂਗਾ ਪੇਚੇ ਮੈਂ ਬਾਬਾ ਜੀ ਕਿਹੜਾ ਪੇਚਾ ਲਾਓਗੇ ਡੱਡੂ ਦਾ ਬਾਬਾ ਕਹਿੰਦੇ ਬਸੰਤ ਆ ਉਧਰ ਮਾਈ ਵੀ ਆਊਗੀ ਡੱਡੂ ਵੀ ਆਏਗਾ ਸਾਰੇ ਉਹ ਵੀ ਉਡਾਉਣਗੀਆਂ ਤੇ ਡੱਡੂ ਵੀ ਉਡਾਏਗੀ ਤੇ ਉਧਰ ਮੈਂ ਉਡਾਵਾਂਗਾ ਤੇ ਬਾਬਾ ਜੀ ਕਹਿੰਦੇ ਮੈਂ ਡੱਡੂ ਨਾਲ ਇਸ਼ਕ ਦਾ ਪੇਚਾ ਲਾ ਕੇ ਚੱਪ ਫੇਰ ਦੇਣਾ ਮੈਂ ਕਿਹਾ ਹਾਏ ਚੱਪ ਤੇ ਮੈਨੂੰ ਯਾਦ ਆ ਗਿਆ ਚੱਪ ਵੀ ਹੁੰਦਾ ਚੱਪ ਮੇਰ ਦੇਣਾ ਮੇਰਾ ਮਤਲਬ ਕਿ ਉਹ ਪਿਆ ਜਾਂਦਾ ਜੇ ਬਹੁਤ ਘੱਟ ਤੇ ਦਿਲ ਹੋਵਾ ਬਹੁਤ ਘੱਟ ਵਾਲਾ ਹਿਸਾਬ ਹੋਣਾ ਇੱਥੇ